ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਆ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਇੰਟਰਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਮੋਦੀ ਦੇ ਐਲਾਨ ਤੋਂ। ਕਹਿੰਦੇ ਅਗਲੀ ਪਾਰੀ ਦੇ ਵਿੱਚ ਵੱਡੇ ਫੈਸਲੇ ਹੋਣਗੇ ਜੀ, ਕਿਤੇ ਲੋਕ ਉਸ ਤੋਂ ਪਹਿਲਾਂ ਨਾ ਵੱਡਾ ਫੈਸਲਾ ਕੋਈ ਕਰ ਲੈਣ। ਨਹੀਂ, ਬੜੀ ਵਧੀਆ ਗੱਲ ਕਹੀ ਹੈ ਤੁਸੀਂ। ਹਾਂਜੀ, ਦੇਖੋ, ਇੱਕ ਨਾ ਮੈਨੂੰ ਚਲੋ ਤੁਹਾਡੀ ਗੱਲ ਤੋਂ ਸ਼ੇਅਰ ਚੇਤੇ ਆ ਗਿਆ। ਉਹ ਬੜੀ ਖੂਬਸੂਰਤ ਕਿਸੇ ਨੇ ਗੱਲ ਕਹੀ। ਉਹ ਕਹਿੰਦਾ ਅਭੀ ਹੈ ਵਕਤ ਸੰਭਾਲੋ ਸਮਾਜ ਕੇ ਲੋਗੋ, अभी है वक्त संभालो समाज के लोगों, तमाम कदरों का ढहना कोई मजाक नहीं है। ਤਾਂ ਗੱਲ ਇਹ ਆ ਕਿ ਇਹ ਜੇ ਲੋਕ ਸਮਝ ਲੈਣ, ਸੁਣ ਲੈਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇ ਠੀਕ ਰਹਿਣਗੇ। ਕਿਉਂਕਿ ਦੇਖੋ, ਪ੍ਰਧਾਨ ਮੰਤਰੀ ਨੇ ਅਖੀਰ ਆਪਦੇ ਲੱਛਣਾਂ ਤੇ ਆਉਣਾ ਹੀ ਸੀਗਾ। ਮਤਲਬ ਕਿ ਉਹ ਧਾਰਮਿਕ ਕਾਰਡ ਵਗੈਰਾ ਜਿਹੜੇ ਖੇਡਣੇ ਆ ਨਾ, ਉਹ ਸੁਭਾਵਿਕ ਸੀ। ਅੱਜ ਰਾਜਸਥਾਨ ਦੇ ਵਿੱਚ ਸੀਗਾ ਪ੍ਰਧਾਨ ਮੰਤਰੀ। ਹੁਣ ਪ੍ਰਧਾਨ ਮੰਤਰੀ ਨੇ ਉੱਥੇ ਜਿਹੜੀਆਂ ਗੱਲਾਂ ਕਹੀਆਂ, ਇੱਕ ਚੀਜ਼ ਨੋਟ ਕਰਿਓ ਕਿ ਰਾਮ ਮੰਦਿਰ ਦਾ ਮਾਮਲਾ ਜਿਹੜਾ ਹੈ ਨਾ, ਉਹ ਤੋੜ ਨਹੀਂ ਚੜਿਆ। ਯਾਨੀ ਜਿੰਨਾ ਕੀਤਾ ਗਿਆ ਸੀਗਾ ਹੁਣ ਵੋਟਾਂ ਦੇ ਵਿੱਚ ਇੰਨਾ ਅਸਰ ਕਾਰਕ ਨਹੀਂ, ਪਰ ਉਸਨੂੰ ਮੋੜਾ ਕਿਸ ਤਰ੍ਹਾਂ ਦਿੱਤਾ ਜਾਂਦਾ, ਚਲਾਕੀ ਕਿੱਥੇ ਹੁੰਦੀ ਹੈ। ਜੀ ਜੀ। ਤਾਂ ਪ੍ਰਧਾਨ ਮੰਤਰੀ ਕੀ ਕਹਿ ਰਹੇ ਆ, ਉਹਨਾਂ ਦੇ ਬਿਆਨ ਨੂੰ, ਸਟੇਟਮੈਂਟ ਨੂੰ ਜੇ ਥੋੜਾ ਜਿਹਾ ਤੁਸੀਂ ਵੇਖੋਗੇ ਤਾਂ ਉਹ ਕਹਿ ਰਹੇ ਨੇ ਕਿ ਭਾਜਪਾ ਦਾ ਮਤਲਬ ਵਿਕਾਸ ਤੇ ਹੱਲ, ਪਰ ਕਾਂਗਰਸ ਦਾ ਮਤਲਬ ਹੈ ਦੇਸ਼ ਦੀ ਹਰ ਬਿਮਾਰੀ ਦੀ ਜੜ, ਹਰ ਬਿਮਾਰੀ ਦੀ ਜੜ। ਜੀ। ਤਾਂ ਤੁਸੀਂ ਕੋਈ ਵੀ ਦੇਸ਼ ਦੀ ਸਮੱਸਿਆ ਵੇਖੋਗੇ ਤਾਂ ਉਸਦੀ ਜੜ ਦੇ ਵਿੱਚ ਕਾਂਗਰਸ ਪਾਰਟੀ ਨਜ਼ਰ ਆਏਗੀ। 7 ਦਹਾਕਿਆਂ ਤੱਕ ਦੇਸ਼ ਦੇ ਵਿੱਚ ਗਰੀਬੀ ਰਹੀ, ਡਿਫੈਂਸ ਟੈਕਨੋਲੋਜੀ ਤੇ ਦੂਸਰੇ ਜਿਹੜੇ ਹੋਰ ਮਾਮਲੇ ਆ, ਦੂਜੇ ਦੇਸ਼ਾਂ ਵੱਲ ਵੇਖਣਾ ਪਿਆ। ਇਹ ਸਭ ਕਾਂਗਰਸ ਦੀ ਵਜ੍ਹਾ ਹੈ। ਤੇ ਨਾਲ ਕਹਿੰਦੇ ਆ, ਉਹ ਕਹਿੰਦੇ ਨੇ ਕਿ ਮੇਰਾ ਪਰਿਵਾਰ ਨਹੀਂ, ਇਸ ਲਈ ਮੈਨੂੰ ਭ੍ਰਿਸ਼ਟਾਚਾਰ ਦੀ ਜ਼ਰੂਰਤ ਨਹੀਂ। ਉਹਨਾਂ ਦਾ ਪਰਿਵਾਰ ਹੈ ਤਾਂ ਕੀ ਉਹ ਭ੍ਰਿਸ਼ਟਾਚਾਰ ਕਰਨ ਦਾ ਲਾਇਸੈਂਸ ਹਾਸਲ ਕਰ ਲੈਂਦੇ ਆ? ਮੋਦੀ ਨੇ ਕਿਹਾ ਕਿ ਬਹੁਤ ਕੁਝ ਹੋਇਆ ਹੋਏਗਾ, ਪਰ 10 ਸਾਲਾਂ 'ਚ ਜੋ ਹੋਇਆ ਉਹ ਸਿਰਫ ਟ੍ਰੇਲਰ ਹੈ। ਭਾਜਪਾ ਸਰਕਾਰ ਦਾ ਤੀਸਰਾ ਕਾਰਜਕਾਲ ਇਤਿਹਾਸਕ ਨਿਰਣਿਆਂ ਵਾਲਾ ਹੋਣ ਜਾ ਰਿਹਾ ਹੈ। ਇਹਦੇ ਤੇ ਗੌਰ ਕਰ ਲਿਓ। ਜੀ ਜੀ। ਤੇ ਨਾਲ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਨੇ ਦੇਸ਼ ਨੂੰ ਡਰਾ ਕੇ ਰੱਖਿਆ ਕਿ ਰਾਮ ਮੰਦਿਰ ਦਾ ਨਾਮ ਲਿਆ ਤਾਂ ਦੇਸ਼ ਸੜ ਜਾਏਗਾ, ਜਲ ਜਾਏਗਾ, ਅੱਗ ਲੱਗ ਜਾਏਗੀ। ਵਿਸ਼ਾਲ ਰਾਮ ਮੰਦਿਰ ਬਣ ਗਿਆ, ਰਾਮ ਮੰਦਿਰ ਬਣ ਗਿਆ, ਦੀਪਕ ਜਲੇ ਜੀ, ਇੱਥੇ ਅੱਗ ਲੱਗੀ। ਹੁਣ ਪਹਿਲੀ ਗੱਲ ਤੇ ਇਹ ਆ ਕਿ ਦੇਖੋ, ਇਸਰੋ ਤੋਂ ਲੈ ਕੇ ਏਮਸ ਤੱਕ ਬਹੁਤ ਕੁਝ ਦੇਖੋ, ਕਾਂਗਰਸ ਦੇ ਵਿੱਚ ਜਾਂ ਭਾਜਪਾ ਦੇ ਵਿੱਚ ਜਿਹੜੀਆਂ ਰੂਲਿੰਗ ਧਿਰਾਂ ਹੁੰਦੀਆਂ ਨੇ, ਹਮੇਸ਼ਾ ਕਮੀਆਂ ਵੀ ਹੁੰਦੀਆਂ, ਖਾਮੀਆਂ ਵੀ ਹੁੰਦੀਆਂ, ਤੇ ਪਰ ਉਹਨਾਂ ਦੇ ਲੇਖੇ ਬਹੁਤ ਸਾਰੀਆਂ ਕਾਮਯਾਬੀਆਂ ਮਿਲੀਆਂ। ਜੋ ਮਰਜ਼ੀ ਕਹੀ ਜਾਓ, ਦੇਸ਼ ਨੂੰ ਜੇ ਪਹਿਲਾਂ ਤੋੜਨਾ ਸਿਖਾਇਆ ਤਾਂ ਉਹਦੇ 'ਚ ਕਾਂਗਰਸ ਦਾ ਹੱਥ ਸੀ। ਗਲਤੀਆਂ ਸ਼ੁਰੂ 'ਚ ਨਹਿਰੂ ਕਾਲ 'ਚ ਵੀ ਹੋਈਆਂ, ਪਰ ਡੈਮਾਂ ਤੋਂ ਲੈ ਕੇ ਇਸਰੋ ਤੱਕ ਜੇ ਇੰਡੀਆ 'ਚ ਜਿਹੜੀ ਤੁਸੀਂ ਤਰੱਕੀ ਲੈਂਦੇ ਹੋ, ਆਪਦੇ ਕ੍ਰੈਡਿਟ ਜੋੜਦੇ ਹੋ, ਉਹਦੇ ਵਿੱਚ ਉਹਨਾਂ ਦਾ ਵੀ ਕਿਤੇ ਹਿੱਸਾ ਹੈ। ਚਲੋ ਇਹ ਵੀ ਗੱਲਾਂ ਛੱਡ ਦਿਓ। ਹੁਣ ਜਿਹੜੀ ਉਹ ਗੱਲ ਕਰ ਰਹੇ ਨੇ ਨਾ ਰਾਮ ਮੰਦਿਰ ਵਾਲੀ,
ਉਹਦੇ ਵਿੱਚ ਉਹ ਸਾਫ਼ ਕਹਿ ਰਿਹਾ ਕਿ ਡਰਾ ਰਹੇ ਸੀ। ਹੁਣ ਦੂਜੇ ਪਾਸੇ ਮੋੜਾ ਹੈ ਕਿ ਇਹ ਤਾਂ ਡਰਾ ਰਹੇ ਸੀਗੇ ਜੀ ਕੁਝ ਹੋਇਆ ਵੀ ਤੁਸੀਂ ਸਾਨੂੰ ਵੋਟਾਂ ਪਾ ਦਿਓ। ਹੁਣ ਅਗਲਾ ਜੁਮਲਾ ਉਹਨਾਂ ਦਾ ਧਿਆਨ ਯੋਗ ਗਿਆ ਜੀ। ਅਗਲਾ ਜੁਮਲਾ ਉਹ ਕਹਿ ਰਹੇ ਨੇ ਕਿ ਇਹ ਤਾਂ ਟ੍ਰੇਲਰ ਵਿਖਾਇਆ ਤੁਹਾਨੂੰ 10 ਸਾਲਾਂ ਦਾ, ਅੱਗੇ ਅੱਗੇ ਅਸੀਂ ਇਤਿਹਾਸਕ ਫੈਸਲੇ ਲੈਣ ਜਾ ਰਹੇ ਹਾਂ। ਇਹਦੇ ਵਿੱਚ ਹੀ ਇੱਕ ਰਾਜ ਹੈ, ਇਹਦੇ ਵਿੱਚ ਹੀ ਇੱਕ ਕਿਤੇ ਨਾ ਕਿਤੇ ਕਹਿ ਲੋ ਕਿ ਸਬਜ਼ ਬਾ ਗਿਆ ਕਿ ਹੁਣ ਜਿਹੜਾ ਤੀਸਰਾ ਕਾਰਜਕਾਲ ਤੁਸੀਂ ਦੇਣਾ ਤੇ ਆਪਾਂ ਉਹਦੇ 'ਚ ਹਿੰਦੂ ਰਾਸ਼ਟਰ ਬਣਾ ਦਿਆਂਗੇ। ਮਤਲਬ ਪ੍ਰਧਾਨ ਮੰਤਰੀ ਕਦੇ ਵੈਸੇ ਤਾਂ ਤੁਸੀਂ ਦੇਖੋ ਸੰਘ ਦੇ ਨਾਲ ਪ੍ਰਧਾਨ ਮੰਤਰੀ ਦੀ ਅਣਬਣ ਕਿਉਂ ਸੀ, ਥੋੜਾ ਜਿਹਾ ਡੀਕੋਡ ਕਰੋ ਇਹਨਾਂ ਚੀਜ਼ਾਂ। ਸੰਘ ਦੀ ਅਣਬਣ ਮੋਦੀ ਨਾਲ ਕਿੱਥੋਂ ਸ਼ੁਰੂ ਹੁੰਦੀ ਹੈ? ਸੰਘ ਚਾਹੁੰਦਾ ਸੀਗਾ ਕਿ ਤੁਸੀਂ ਸਦਨ ਦੇ ਵਿੱਚ ਮਤਲਬ ਕਿ ਲਿਆ ਕੇ ਸਭ ਕੁਝ ਜੋ ਵੀ ਕਾਨੂੰਨੀ ਅੜਚਨ ਹੈ ਉਹਨੂੰ ਲਿਆ ਕੇ ਦੂਰ ਕਰਕੇ ਰਾਮ ਮੰਦਿਰ ਦਾ ਨਿਰਮਾਣ ਕਰਾਓ, ਪਰ ਪ੍ਰਧਾਨ ਮੰਤਰੀ ਨੇ ਅਦਾਲਤੀ ਰਸਤਾ ਚੁਣਿਆ ਸੀ। ਇਹ ਇੱਕ ਬਹੁਤ ਵੱਡਾ ਫੈਕਟ ਦੱਸ ਰਿਹਾ ਤੁਹਾਨੂੰ ਮੈਂ ਇਹਨਾਂ ਦੀ ਆਪਸ ਚ। ਆ ਤੁਸੀਂ ਦੇਖ ਲਓ ਅੱਜ ਸ਼ਾਇਦ ਵੀਡੀਓ ਤੁਸੀਂ ਦੇਖੀ ਹੋਏਗੀ ਕਿ ਕਿੰਨਾ ਜ਼ਲੀਲ ਕੀਤਾ ਯੋਗੀ ਨੂੰ। ਮਤਲਬ ਕਿ ਜੇ ਜਿੱਤ ਜਾਂਦੇ ਆ ਨਾ ਫਿਲਮ ਦਾ ਤਾਂ ਮੈਨੂੰ ਪਤਾ ਨਹੀਂ ਉਹ ਕਿਹੜੀ ਚੱਲੇਗੀ, ਪਰ ਯੋਗੀ ਆਦਿੱਤਿਆ ਨਾਥ ਗਿਆ ਜਿਹੜਾ ਮੈਂ ਕੱਲ ਵੀਡੀਓ 'ਚ ਵੇਖਿਆ ਜਿਸ ਤਰ੍ਹਾਂ ਉਸਨੂੰ ਜਲੀਲ ਕੀਤਾ ਗਿਆ ਮੰਚ ਤੇ ਜੀ। ਤਾਂ ਦੂਸਰੇ ਪਾਸੇ ਜਿਹੜੀ ਗੱਲ ਕਰ ਰਹੇ ਹਾਂ ਤਾਂ ਉਹ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਜੀ ਅਸੀਂ ਰਾਮ ਮੰਦਿਰ ਦਾ ਨਿਰਮਾਣ ਕਰ ਲਿਆ, ਇਹਨਾਂ ਨੇ ਮਤਲਬ ਕਿ ਡਰਾਇਆ ਧਮਕਾਇਆ ਜੋ ਵੀ ਆ ਵਗੈਰਾ ਵਗੈਰਾ, ਉਹਨਾਂ ਚੀਜ਼ਾਂ 'ਚ ਨਾ ਪਈਏ ਆਪਾਂ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਰਾਮ ਮੰਦਿਰ ਦਾ ਕ੍ਰੈਡਿਟ ਵੀ ਖੁਦ ਲੈ ਰਹੇ ਇਸ ਵੇਲੇ। ਦੂਜੀ ਚੀਜ਼ ਸੰਘ ਤਾਂ ਵੈਸੇ ਹੀ ਪਿੱਛੇ ਤੁਸੀਂ ਦੇਖੋ ਗੌਰ ਨਾਲ ਦੇਖਿਆ ਕਰੋ ਇਹਨਾਂ ਚੀਜ਼ਾਂ ਨੂੰ ਪ੍ਰਵੀਨ ਜੀ। ਮੈਂ ਤੁਹਾਨੂੰ ਕੋਈ ਉਹ ਨਹੀਂ ਕਰ ਰਿਹਾ, ਤੁਸੀਂ ਬਹੁਤ ਵਧੀਆ ਇਨਸਾਨ ਵਧੀਆ ਪੱਤਰਕਾਰ ਹੋ, ਗੌਰ ਨਾਲ ਚੀਜ਼ਾਂ ਨੂੰ ਦੇਖੋਗੇ ਨਾ ਸਮਝੋਗੇ। ਜਿਸ ਦਿਨ ਰਾਮ ਮੰਦਿਰ ਦਾ ਮਤਲਬ ਕਿ ਸਾਰਾ ਸਮਾਗਮ ਸੀਗਾ ਤਾਂ ਤੁਸੀਂ ਦੇਖੋਗੇ ਤਾਂ ਮੋਹਨ ਭਾਗਵਤ ਜਿੱਥੇ ਵਿਰਾਜਮਾਨ ਸੀਗੇ, ਜਿੱਥੇ ਬੈਠੇ ਹੋਏ ਸਨ, ਉਹ ਨਰਿੰਦਰ ਮੋਦੀ ਕੋਲ ਨੀਵੀਂ ਥਾਂ ਸੀ। ਉਦੋਂ ਪਹਿਲਾਂ ਉਹ ਪੰਕਜ ਰਾਏ ਵਰਗੇ ਆਹ ਦੇਖੋ ਨਾ ਕੰਗਣਾ ਰਾਏ ਕਹਿੰਦੀ ਮਤਲਬ ਕਿ ਇਹਨੇ ਰਾਮ ਮੰਦਿਰ ਦਾ ਨਿਰਮਾਣ ਕਰਾਇਆ ਤੇ ਰਾਮ ਦਾ ਅਵਤਾਰ ਨੇ ਕਹਿ ਰਹੀ ਹੈ ਵਿਸ਼ਨੂੰ ਦਾ ਅਵਤਾਰ ਦੱਸ ਚੁੱਕੇ ਆ। ਮਤਲਬ ਕਿ ਉਹ ਹੁਣ ਸਭ ਤੋਂ ਵੱਡੀ ਗੱਲ ਘੁਮਾ ਫਿਰਿਆ ਕੇ ਇਹੀ ਕਹਿਣਾ ਚਾਹੁੰਦੇ ਆ ਕਿ ਇਤਿਹਾਸਕ ਫੈਸਲਾ ਤਾਂ ਉਹ ਜਿਹੜਾ ਇੱਕੋ ਹੀ ਰਹਿ ਗਿਆ ਹੁਣ, ਇੱਕੋ ਹੀ ਇਤਿਹਾਸਕ ਫੈਸਲਾ ਕਿ ਸੰਵਿਧਾਨ ਖਤਮ ਤੇ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਦਾ ਨਿਰਮਾਣ। ਕਿਉਂ ਮੈਂ ਤੁਹਾਨੂੰ ਇੱਕ ਹੱਥੋਂ ਕਹਿ ਰਿਹਾ, ਵੈਸੇ ਬਹੁਤ ਐਕਸਟ੍ਰੀਮ ਗੱਲਾਂ ਹੁੰਦੀਆਂ, ਇਨਡਾਇਰੈਕਟਲੀ ਉਹ ਇਹ ਕਹਿ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਸਿੱਧਾ ਨਹੀਂ ਕਹਿ ਸਕਦੇ, ਸਿੱਧਾ ਨਹੀਂ ਕਰ ਸਕਦੇ। ਰਾਮ ਮੰਦਿਰ ਬਣਾਉਣ ਦਾ ਵੀ ਮਤਲਬ ਕਿ ਉਹਨਾਂ ਨੇ ਇੱਕ ਰਸਤਾ ਜਿਹੜਾ ਪੱਥ ਬਣਾਇਆ ਸੀਗਾ ਨਾ, ਇੱਕ ਵੱਖਰਾ ਬਣਾਇਆ ਸੀ। ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਚੀਜ਼ਾਂ 'ਚ ਆਪਾਂ ਨਾ ਪੈਂਦੇ ਹੋਏ ਇਸ ਗੱਲ ਤੇ ਆਈਏ। ਇੱਕ ਬਹੁਤ ਵੱਡੇ ਪੱਤਰਕਾਰ ਜਿਹੜੇ ਬਹੁਤ ਵੱਡੇ ਚੈਨਲ ਦੇ ਸੰਪਾਦਕ ਵੀ ਰਹੇ ਆ, ਸਭ ਕੁਝ ਰਹੇ, ਇੱਕ ਵਾਰੀ ਉਹਨਾਂ ਦੀ ਸੰਗਤ ਦੇ ਵਿੱਚ ਗੱਲ ਸੁਣਨ ਨੂੰ ਮਿਲੀ ਸੀ। ਉਹਨਾਂ ਨੇ ਆਖਿਆ ਪ੍ਰਧਾਨ ਮੰਤਰੀ ਪੰਜਾਬ ਤੇ ਹਰਿਆਣੇ 'ਚ ਰਹਿੰਦੇ ਹੁੰਦੇ ਸੀ ਉਸ ਟਾਈਮ ਸੰਘ ਦੇ ਪ੍ਰਚਾਰਕ ਵਜੋਂ, ਸਾਡੇ ਕੋਲ ਹੀ ਆਉਂਦੇ ਹੁੰਦੇ ਸੀ ਖਬਰਾਂ ਲਵਾਉਣ, ਉਦੋਂ ਪ੍ਰਿੰਟ ਮੀਡੀਆ 'ਚ ਹੁੰਦੇ ਸੀ। ਇੱਕ ਬਹੁਤ ਵੱਡੇ ਹਿੰਦੀ ਅਖਬਾਰ ਦੇ ਯਾਨੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਸੰਸਕਰਣ ਹੁੰਦਾ ਹੈ ਉਹਦੇ ਉਹ ਚੀਫ ਸਨ। ਕਹਿੰਦੇ ਕਿ ਸਾਡੇ ਕੋਲ ਪ੍ਰੈਸ ਨੋਟ ਲੈ ਕੇ ਆਉਂਦੇ ਹੁੰਦੇ ਸੀ। ਉਸ ਵੇਲੇ ਜਦੋਂ ਇਹ ਦਫ਼ਤਰ ਆਉਂਦੇ ਬਹਿੰਦੇ ਹੁੰਦੇ ਸੀਗੇ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਸੀ, ਉਸ ਵੇਲੇ ਸੁਪਨੇ ਬੁਣਦੇ ਹੁੰਦੇ ਸੀ ਤੇ ਸਾਨੂੰ ਦਿਲ ਦੀ ਗੱਲ ਕਹਿੰਦੇ ਹੁੰਦੇ ਸੀਗੇ ਕਿ ਅਸੀਂ 100 ਸਾਲ ਦੇ ਵਿੱਚ ਯਾਨੀ RSS ਦਾ ਜਿਹੜਾ ਮੁੱਢ ਵੱਜਾ ਸੀਗਾ ਤੁਹਾਨੂੰ ਸਭ ਨੂੰ ਪਤਾ ਹੀ ਹੈ, ਤਾਂ ਉਹ 100 ਸਾਲ ਦੇ ਵਿੱਚ ਅਸੀਂ ਸੁਪਨਾ ਅਚੀਵ ਕਰਾਂਗੇ। ਤਾਂ ਇਹ ਗੱਲ ਕੋਈ ਜ਼ਿਆਦਾ ਦੂਰ ਦੀ ਨਹੀਂ ਹੈ। ਜੇ ਤੁਸੀਂ ਵੇਖੋਗੇ ਤਾਂ ਅੱਜ ਤੋਂ 25-30 ਸਾਲ ਪੁਰਾਣੀ ਹੈ, 1 ਸਾਲ ਪੁਰਾਣੀ। ਉਹਨਾਂ ਨੇ ਗੱਲ ਦੱਸੀ ਕਿ ਨਰਿੰਦਰ ਮੋਦੀ ਅੱਜ ਬੇਸ਼ੱਕ ਇਹਨਾਂ ਗੱਲਾਂ ਤੇ ਖੁੱਲ ਕੇ ਨਾ ਬੋਲਦੇ ਹੋ, ਪਰ ਉਹਨਾਂ ਦੇ ਅੰਦਰ ਇਹ ਚੀਜ਼ਾਂ ਚੱਲਦੀਆਂ। ਤਾਂ ਖੈਰ ਸਭ ਤੋਂ ਵੱਡਾ ਪੱਤਾ ਉਹਨਾਂ ਨੇ ਸੁੱਟ ਦਿੱਤਾ ਕਿ ਤੁਸੀਂ ਰਲ ਮਿਲ ਕੇ ਇੱਥੇ ਅਨੰਦਪੁਰ ਹੇਕੜੇ ਵਰਗੇ ਨੇ ਤਾਂ ਸਿੱਧਾ ਹੀ ਕਹਿੰਦੇ ਕਿ ਅਸੀਂ 400 ਤੋਂ ਪਾਰ ਕਰ ਦਿਓ ਕੰਮ ਹੀ ਨਿਬੇੜ ਦਿਆਂਗੇ, ਸੰਵਿਧਾਨ 'ਚ ਸੁਧਾਰ ਕਰ ਦਿਆਂਗੇ। ਸੋ ਅੱਜ ਵੀ ਇਨਡਾਇਰੈਕਟਲੀ ਚਲੋ ਕਾਂਗਰਸ ਤੇ ਤਾਂ ਉਹਨਾਂ ਨੇ ਪਲਟਵਾਰ ਕਰਨੇ ਹੁੰਦੇ ਨੇ, ਇਲਜ਼ਾਮ ਤਰਾਸ਼ੀਆਂ ਚੱਲਦੀਆਂ ਰਹਿੰਦੀਆਂ ਨੇ ਪ੍ਰਵੀਨ ਜੀ। ਇਨਡਾਇਰੈਕਟਲੀ ਯਾਨੀ ਰਾਜਸਥਾਨ ਦੀ ਧਰਤੀ ਤੋਂ ਮੈਸੇਜ ਇਹੋ ਹੀ ਦਿੱਤਾ ਕਿ ਵੇਖੋ ਜੀ ਅਸੀਂ ਇਤਿਹਾਸਕ ਨਿਰਣੇ ਕੀ ਹੋ ਸਕਦੇ
10 ਸਾਲਾਂ 'ਚ ਵੀ ਤੁਸੀਂ ਵੱਡੇ ਫੈਸਲੇ ਡਿਵੈਲਪਮੈਂਟ ਨੂੰ ਲੈ ਕੇ ਜਾਂ ਕੁਝ ਹੋਰ ਚੀਜ਼ਾਂ ਨੂੰ ਲੈ ਕੇ ਕਰ ਸਕਦੇ ਸੀ। ਤੁਸੀਂ ਕਰ ਦਿੱਤੇ ਨੇ ਫੈਸਲੇ ਆਲਰੇਡੀ ਵੱਡੇ। 370 ਦਾ ਫੈਸਲਾ ਹੋਵੇ, ਚਾਹੇ ਸੀਏ ਦਾ ਫੈਸਲਾ ਹੋਵੇ, ਰਾਮ ਮੰਦਿਰ ਦਾ ਮਾਮਲਾ ਹੋਵੇ, ਇੱਥੋਂ ਤੱਕ ਕਿ ਆਈਪੀਸੀ ਤੁਸੀਂ ਬਦਲ ਦਿੱਤੀ। ਸਭ ਕੁਝ ਤਾਂ ਬਦਲ ਦਿੱਤਾ, ਇੱਕੋ ਹੀ ਰਹਿ ਗਿਆ ਨਾ। ਤੁਸੀਂ ਥੋੜਾ ਜਿਹਾ ਦਿਮਾਗ ਤੇ ਜ਼ੋਰ ਦੇ ਕੇ ਸੋਚੋ ਕਿ ਹੋਰ ਰਹਿ ਕੀ ਗਿਆ। ਕਿਹੜੇ ਇਤਿਹਾਸਿਕ ਫੈਸਲੇ? ਉਹੀ ਇਤਿਹਾਸਿਕ ਫੈਸਲੇ ਜਿਹੜੀਆਂ ਆਰਐਸਐਸ ਦੀਆਂ ਸ਼ਾਖਾਵਾਂ ਦੇ ਵਿੱਚ ਗੱਲਾਂ ਕਿ ਇਹਨਾਂ ਨੂੰ ਸਮਝਾਈਆਂ ਜਾਂਦੀਆਂ, ਪੂਰੀਆਂ ਜਚਾਈਆਂ ਜਾ। ਜੀ, ਤੇ ਮਿੰਟੂ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਕੇਜਰੀਵਾਲ ਤੋਂ ਮਗਰੋਂ ਹੁਣ ਆਪ ਦੇ 4 ਹੋਰ ਲੀਡਰ ਜਾਣਗੇ ਜੇਲ੍ਹ। ਪਹਿਲਾਂ ਦੋਵਾਂ ਦੇ ਬਾਰੇ ਸੁਣਦੇ ਸੀਗੇ ਜੀ। ਪਤਾ ਨਹੀਂ ਕੀ ਇਹਨਾਂ ਦੀ ਜ਼ੁਬਾਨ ਤੇ ਸਰਸਵਤੀ ਰਹਿੰਦੀ ਆ। ਜਦੋਂ ਵੀ ਇਹ ਗੱਲ ਕਹਿੰਦੇ ਆ ਨਾ, ਕੋਈ ਵੀ ਲੀਡਰ ਕਹਿੰਦਾ ਆ ਕਿ ਮੈਨੂੰ ਇਹ ਜੇਲ੍ਹ 'ਚ ਸੁੱਟਣਗੇ, ਅਗਲੇ ਹਫ਼ਤੇ ਉਹ ਜੇਲ੍ਹ 'ਚ ਹੀ ਹੁੰਦਾ ਹੈ। ਚਾਹੇ ਤੁਸੀਂ ਸਿਸੋਦੀਆ ਲੈ ਲਓ, ਕੇਜਰੀਵਾਲ ਲੈ ਲਓ, ਹੁਣ ਬੀਬੀ ਆਪਸੀ ਬੋਲੀ ਆ, ਉਹ ਕਹਿੰਦੀ ਵੀ ਮੇਰੇ ਘਰ ਵੀ ਰੇਡਾਂ ਵੱਜਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਫਿਰ ਸੌਰਵ ਭਾਰਦਵਾਜ ਵੀ ਨਹੀਂ ਬਚਣਾ, ਦੁਰਗੇਸ਼ ਤੇ ਰਾਘਵ ਚੱਡਾ ਦਾ ਵੀ ਨਾਮ ਲੈ ਦਿੱਤਾ। ਜੀ ਜੀ। ਤੇ ਕਮਾਲ ਦੀ ਗੱਲ ਹੈ ਕਿ ਉਹਦੀ ਘਰ ਵਾਲੀ ਪਰਿਣੀਤੀ, ਉਹ ਲੰਡਨੋਂ ਕੱਲੀ ਆਈ ਆ, 에ਅਰਪੋਰਟ ਤੋਂ ਨਿਕਲੀ। ਮੈਂ ਨਾ ਉਹਦੀ ਇੱਕ ਛੋਟੀ ਜਿਹੀ ਫੁਟੇਜ ਵੇਖੀ ਸੀ। ਜੀ ਜੀ। ਚੱਡਾ ਸਾਹਿਬ ਉੱਥੇ ਹੀ ਰਹਿ ਗਏ। ਠੀਕ ਹੈ। ਕੁਝ ਲੋਕ ਕਹਿੰਦੇ ਨੇ ਕਿ ਉਹ ਅੱਖਾਂ ਦਾ ਇਲਾਜ ਕਰਵਾ ਰਹੇ ਨੇ, ਅੱਖਾਂ ਉਹਨਾਂ ਦੀਆਂ ਬਹੁਤ ਸੋਹਣੀਆਂ ਨੇ, ਤੁਹਾਨੂੰ ਪਤਾ ਹੀ ਆ, ਉਹਨਾਂ ਦਾ ਇਲਾਜ ਹੋ ਰਿਹਾ। ਤਾਂ ਦੂਸਰੇ ਪਾਸੇ ਲੋਕ ਕੁਝ ਹੋਰ ਵੀ ਕਹਿ ਰਹੇ ਆ ਕਿ ਚੱਡਾ ਸਾਹਿਬ ਇੱਥੇ ਕੁਝ ਸੋਚ ਕੇ ਨਹੀਂ ਆ ਰਹੇ। ਤੇ ਸੋਚ ਚ ਤੁਹਾਨੂੰ ਪਤਾ ਹੀ ਫਰਕ ਹੁੰਦੇ ਆ। ਤਾਂ ਖੈਰ ਆਤਸ਼ੀ ਨੇ ਅੱਜ ਸਾਫ਼ ਕਰ ਦਿੱਤਾ ਕਿ ਬਾਈ ਸਾਡੇ ਮਗਰ ਲੱਗੇ ਪਏ। ਕਿਉਂਕਿ ਕੱਲ ਕੀ ਹੋਇਆ ਕਿ ਈਡੀ ਨੇ ਕੋਰਟ ਦੇ ਵਿੱਚ ਕਿਹਾ, ਕੋਰਟ ਦੇ ਵਿੱਚ ਜਾ ਕੇ ਕਿਹਾ ਕਿ ਵੇਖੋ ਜੀ, ਜੋ ਕੇਜਰੀਵਾਲ ਸਾਹਿਬ ਨੇ ਉਹ ਆਖ ਰਹੇ ਆ ਕਿ ਜਿਹੜਾ ਨਾਇਰ ਹੈ ਬਈ ਉਹ ਰਿਪੋਰਟ ਕਰਦਾ ਸੀਗਾ ਸੌਰਵ ਭਾਰਦਵਾਜ ਨੂੰ, ਆਤਸ਼ੀ ਨੂੰ। ਮੈਨੂੰ ਤੇ ਉਹ ਕਿਸੇ ਮਾਮਲੇ 'ਚ ਮਿਲਦਾ ਹੀ ਨਹੀਂ ਸੀ, ਰਿਪੋਰਟ ਨਹੀਂ ਸੀ ਕਰਦਾ। ਤਾਂ ਖੈਰ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਡਰਾ ਰਹੀਆਂ ਨੇ ਕਿ ਭਵਿੱਖ ਦੇ ਵਿੱਚ, ਯਾਨੀ ਜੋ ਭਵਿੱਖ ਹੋਏਗਾ, ਸਾਨੂੰ ਜਾਂ ਸਾਡੀ ਲੀਡਰਸ਼ਿਪ ਨੂੰ ਜੇਲ੍ਹ 'ਚ ਸੁੱਟ ਦੇਣਗੇ। ਕਿਉਂ? ਕਿਉਂਕਿ ਉਹ ਸਿੱਧਾ ਕਹਿੰਦੇ ਆ ਕਿ ਜਾਂ ਇੱਧਰ ਆ ਜਾਓ ਤੇ ਜਾਂ ਅੰਦਰ ਚਲ ਜਾਓ। ਮਤਲਬ ਕਿ ਜਾਂ ਤਾਂ ਨਰਿੰਦਰ ਮੋਦੀ ਦੇ ਦਰਬਾਰ ਦੇ ਵਿੱਚ ਤੁਸੀਂ ਨਤਮਸਤਕ ਹੋ ਜਾਵੋ, ਫਿਰ ਤੁਹਾਡਾ ਜੀਵਨ ਸਫਲ ਹੈ, ਆਨੰਦਮਈ ਹੈ, ਕੋਈ ਅੜਿੱਕਾ ਨਹੀਂ, ਕੋਈ ਟੈਨਸ਼ਨ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਟੈਨਸ਼ਨ ਫ੍ਰੀ ਜ਼ਿੰਦਗੀ ਹੈ। ਤੇ ਨਹੀਂ ਤਾਂ ਫਿਰ ਹਾਂ। ਤਾਂ ਖੈਰ ਇਹ ਹੁਣ ਦੇਖੋ ਕੀ ਹੁੰਦਾ ਕਿ ਕੀ ਨਹੀਂ ਹੁੰਦਾ। ਪਰ ਵੈਸੇ ਇਹਨਾਂ ਗੱਲਾਂ ਦੇ ਲਿਹਾਜ਼ ਨਾਲ ਹੀ ਜਦੋਂ ਆਪਾਂ ਕਹਿੰਦੇ ਆ ਨਾ, ਤੇ ਫਿਰ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਸੰਭਾਵੀ ਨਾ ਹੋ ਕੇ ਐਂ ਲੱਗਦਾ ਕਿ ਹਕੀਕੀ ਨੇ। ਇਹ ਸਭ ਕੁਝ ਤੇ ਸੱਚ ਆ ਜੋ ਕੁਛ ਇਹ ਕਹਿ ਰਹੇ ਨੇ। ਬਹੁਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਡਰ ਆ ਕਿ ਸਾਨੂੰ ਇਹ ਖਿਲਾਰ ਕੇ ਰੱਖ ਦੇਣਗੇ। ਅੱਜ ਵੀ ਦਿਨ ਭਰ ਗਤੀਵਿਧੀਆਂ ਉੱਥੇ ਦੇਖੀਆਂ ਗਈਆਂ, ਇੱਥੋਂ ਤੱਕ ਕਿ ਸੁਨੀਤਾ ਕੇਜਰੀਵਾਲ ਦੇ ਘਰ ਐਮਐਲਏ ਜੁੜੇ ਆ। ਯਾਨੀ ਦਿੱਲੀ ਦੇ ਵਿੱਚ ਹਲਚਲ ਪੂਰੀ ਆ ਪ੍ਰਵੀਨ ਜੀ। ਕਿਸੇ ਵੇਲੇ ਵੀ ਵੱਡਾ ਕੋਈ ਸਿਆਸੀ ਧਮਾਕਾ ਹੋ ਸਕਦਾ ਤੇ ਇਸ ਗੱਲ ਦਾ ਇਮਕਾਨ ਇਹਨਾਂ ਨੂੰ ਵੀ ਹੋ ਗਿਆ ਤੇ ਇਸ ਗੱਲ ਦਾ ਕਿਤੇ ਨਾ ਕਿਤੇ ਇਮਕਾਨ ਜਨਤਾ ਨੂੰ। ਅੱਗੇ ਦੇਖੋ ਕੀ ਹੁੰਦਾ, ਪਰ ਜੋ ਇਸ ਵੇਲੇ ਚੱਲ ਰਿਹਾ ਉਹ ਤੁਹਾਨੂੰ ਪਤਾ ਹੀ ਆ ਕਿ ਚਾਹੇ ਉਹ ਇਨਕਮ ਟੈਕਸ ਡਿਪਾਰਟਮੈਂਟ ਕਾਂਗਰਸ ਦੇ ਜਿਹੜੇ ਅਸਾਥੀ ਆ ਉਹਨਾਂ ਨੂੰ ਕਹਿ ਲਓ ਕਿ ਫਰੀਜ਼ ਕਰਨ ਤੇ ਲੱਗਾ ਹੋਇਆ ਹੋਵੇ, ਚਾਹੇ ਈਡੀ ਹੈ, ਉਹ ਤੇ ਏਦਾਂ ਲੱਗਦਾ ਕਈ ਵਾਰ ਕਿ ਅਲਾਇੰਸ ਦਾ ਹੀ ਇੱਕ ਦਲ ਬਣ ਗਿਆ, ਐਨਡੀਏ ਦਾ ਇੱਕ ਹਿੱਸਾ ਬਣ ਗਿਆ ਤੇ ਬਹੁਤ ਵੱਡੇ ਪੱਧਰ ਤੇ ਕੋਈ ਆਵਾਜ਼ ਨਹੀਂ। ਉਹ ਕਹਿੰਦੇ ਨਾ ਕਿ ਨਾ ਕਿਸੇ ਆਹਾ ਕੀ आवाज ना जंजीर का तोड़, आज क्या हो गया जिंदा में जिंदा चुप है। जिंदा का मतलब ਹੁੰਦਾ ਜੋ ਬੰਦੀ ਜਾਂ ਜੇਲ੍ਹ ਖਾਨਾ ਇਸ ਨੂੰ ਬੋਲਦੇ ਆ। ਤਾਂ ਗੱਲ ਇਹ ਆ ਕਿ ਕਿਸੇ ਕਿਸਮ ਦੀ ਕੋਈ ਵੱਡੀ ਆਵਾਜ਼, ਕੋਈ ਜੰਜੀਰ ਦਾ ਸ਼ੋਰ ਨਹੀਂ ਹੈ। ਕੈਦਖਾਨੇ ਦੇ ਵਿੱਚ ਕੈਦੀ ਜਿਹੜੇ ਆ ਉਹ ਸਾਰੇ ਚੁੱਪ ਨਜ਼ਰ ਆ ਰਹੇ ਨੇ। ਪਰ ਜੋ ਵੀ ਹੈ ਇਹ ਬਹੁਤ ਖਤਰਨਾਕ ਸਟੇਜ ਹੈ ਇਸ ਵੇਲੇ ਜੋ ਚੱਲ ਰਿਹਾ ਕਿ ਇੱਕ ਪਾਸੇ ਸਭ ਕੁਝ ਇਲੈਕਟੋਰਲ ਬਾਉਂਡ ਦੇ ਵਿੱਚ ਆਪਾਂ ਵੇਖਿਆ ਤੇ ਦੂਸਰੇ ਪਾਸੇ ਵਿਰੋਧੀ ਧਿਰਾਂ ਨੂੰ ਚੋਣ ਜ਼ਾਬਤੇ ਦੇ ਵਿੱਚ ਵੀ ਇਹ ਚੈਨ ਦੀ ਨੀਂਦ ਨਹੀਂ ਸੌਣ ਦੇ ਰਿਹਾ। ਮਤਲਬ ਕਿ ਬੜਾ ਕੇ ਉੱਠਣ ਦਾ ਵਿਰੋਧੀ ਜੀ। ਤੇ ਇਕਬਾਲ ਸਿੰਘ ਲਾਲਪੁਰਾ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਜੀ।
ਦੇਖੋ ਕਾਰਵਾਈ ਫਿਰ ਗੱਲਾਂ ਤੇ ਉੱਥੇ ਹੀ ਆ ਜਾਣੀਆਂ ਨੇ ਪਹੁੰਚਾਂ ਕੇ ਕਿ ਕਾਰਵਾਈ ਕਰਨ ਵਾਲਾ ਤਾਂ ਚੋਣ ਕਮਿਸ਼ਨ ਹੈ ਨਾ। ਉਹ ਚੋਣ ਕਮਿਸ਼ਨ ਜਿਸਨੇ ਕਲਿਆਣ ਸਿੰਘ ਨੂੰ ਛੱਡ ਦਿੱਤਾ, ਨਰਿੰਦਰ ਮੋਦੀ ਨੂੰ ਛੱਡ ਦਿੱਤਾ ਪਿਛਲੇ ਇਲੈਕਸ਼ਨ ਦੇ ਵਿੱਚ, ਤੇ ਜਿਹੜਾ ਰਾਹੁਲ ਗਾਂਧੀ ਦੀ ਸਪੀਚ ਦੀ ਇੱਕ ਪੰਕਤੀ ਤੇ ਵਾਰਨਿੰਗ ਦਿੰਦਾ ਹੈ। ਤਾਂ ਖੈਰ ਦੇਖੋ, ਇਕਬਾਲ ਸਿੰਘ ਲਾਲਪੁਰਾ ਨੇ ਜੋ ਕੀਤਾ, ਮੈਂ ਕਹਿੰਦਾ ਕਿ ਉਹ ਸ਼ਰਮਨਾਕ ਹੈ। ਇਹ ਬੰਦਾ ਬਹੁਤ ਅੱਛਾ ਲਿਖਾਰੀ ਸੀ, ਇਹ ਬੰਦਾ ਪੁਲਿਸ ਸਰਵਿਸ ਦੇ ਵਿੱਚ ਵੀ ਬੜਾ ਸਤਿਕਾਰਯੋਗ ਰਿਹਾ, ਪਰ ਪਤਾ ਨਹੀਂ ਕਿਉਂ ਭਾਜਪਾ ਦੇ ਵਿੱਚ ਜਾ ਕੇ ਸਭ ਕੁਝ ਬਦਲ ਜਾਂਦਾ ਹੈ। ਜੀ ਜੀ, ਬੜਾ ਕੁਝ ਬਦਲ ਗਿਆ। ਸਤਿੰਦਰ ਸਰਤਾਜ ਵੀ ਗਾਉਂਦਾ ਨਾ, ਤਾਂ ਗੱਲ ਇਹ ਹੈ ਕਿ ਇਹ ਸਭ ਕੁਝ ਬਦਲ ਜਾਂਦਾ ਹੈ, ਚਾਹੇ ਉਹ ਮਨਜਿੰਦਰ ਸਿਰਸਾ ਹੋਵੇ, ਇਕਬਾਲ ਸਿੰਘ ਲਾਲਪੁਰਾ ਹੋਵੇ। ਗੱਲ ਇਹ ਆ ਕਿ ਇਹਨਾਂ ਦੀ ਚਲੋ ਸ਼ਿਕਾਇਤ ਕਰ ਦਿੱਤੀ ਆ ਅਕਾਲੀ ਦਲ ਨੇ, ਤੇ ਸਾਫ਼ ਆ ਨਾ ਕਿ ਹੁਣ ਗੱਠਜੋੜ ਜਿਹੜਾ ਉਹਦੀ ਗੱਲ ਦਾ ਭੋਗ ਪੈ ਗਿਆ, ਤੇ ਅਕਾਲੀ ਖੁੱਲ ਕੇ ਇੱਕ ਦੂਜੇ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਨੇ, ਤੇ ਭਾਜਪਾ ਵਾਲੇ ਇਹਨਾਂ ਦੇ ਬੰਦੇ ਵੀ ਤੋੜ ਰਹੇ ਆ। ਮਤਲਬ ਕਿ ਇਹ ਸਭ ਕੁਝ ਚੱਲਦਾ ਪਿਆ। ਹੁਣ ਹੋਇਆ ਕੀ ਸੀਗਾ ਕਿ ਪਿਛਲੇ ਦਿਨੀ ਕੁਝ ਦਲ ਬਦਲੀਆਂ ਹੋਈਆਂ। ਜਦੋਂ ਪਰਨੀਤ ਕੌਰ ਨੇ ਜੁਆਇਨਿੰਗ ਕੀਤੀ ਸੀਗੀ ਭਾਜਪਾ ਅੰਦਰ, ਤਾਂ ਕਮਾਲ ਦੀ ਗੱਲ ਹੈ ਕਿ ਉੱਥੇ ਇਕਬਾਲ ਸਿੰਘ ਲਾਲਪੁਰਾ ਸਟੇਜ ਤੇ ਮੌਜੂਦ ਸਨ। ਤੇ ਤੁਹਾਨੂੰ ਪਤਾ ਹੈ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਅਜਿਹਾ ਇਹਨਾਂ ਦਾ ਕਾਇਦਾ ਨਹੀਂ ਹੈ। ਇਹਨਾਂ ਨੂੰ ਇਹਨਾਂ ਦੀ ਪਦਵੀ, ਇਹਨਾਂ ਦਾ ਮਰਾਤਬਾ, ਉਹ ਕਾਇਦਾ ਜਿਹੜਾ ਇਹਨਾਂ ਦੀ ਕੁਰਸੀ ਦੇ ਨਾਲ ਜੁੜਿਆ, ਉਹ ਇਜਾਜ਼ਤ ਨਹੀਂ ਦਿੰਦਾ। ਪਰ ਬੇਸ਼ਰਮੀ ਦੀ ਇੰਤਹਾ ਹੁੰਦੀ ਹੈ ਜੀ। ਕਈ ਵਾਰ ਤੁਹਾਨੂੰ ਪਤਾ ਹੀ ਹੈ, ਸਿਆਸਤਦਾਨ ਫਿਰ ਸਿਆਸਤ ਦੇ ਵਿੱਚ ਸਾਰੇ ਕਾਇਦੇ ਕਾਨੂੰਨ ਭੁੱਲ ਜਾਂਦੇ ਆ। ਸੋ ਸ਼ਿਕਾਇਤ ਜਿਹੜੀ ਆ ਅਕਾਲੀ ਦਲ ਨੇ ਦਿੱਤੀ ਆ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਸ਼ਿਕਾਇਤਾਂ ਤੇ ਕਾਰਵਾਈ ਹੋ ਵੀ ਜਾਂਦੀ ਆ, ਕੁਝ ਸ਼ਿਕਾਇਤਾਂ ਤੇ ਕਾਰਵਾਈ ਜਿਹੜੀ ਆ ਉਹ ਨਹੀਂ ਵੀ ਹੁੰਦੀ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਕਿ ਚੋਣ ਕਮਿਸ਼ਨ ਦੀ ਬਣਤਰ ਹੀ ਇਸ ਤਰੀਕੇ ਦੀ ਆ ਕਿ ਉੱਥੋਂ ਹੀ ਕੰਮ ਸ਼ੁਰੂ ਹੋ ਜਾਂਦਾ। ਪਰ ਇਕਬਾਲ ਸਿੰਘ ਲਾਲਪੁਰਾ ਨੇ ਜੋ ਕੀਤਾ, ਆਪਣੀ ਕੁਰਸੀ ਨੂੰ, ਆਪਣੀ ਪਦਵੀ ਨੂੰ, ਉਹਨਾਂ ਨੇ ਉਹਦੀ ਗਰਿਮਾ ਜਿਹਨੂੰ ਆਪਾਂ ਕਹਿ ਦਿੰਦੇ ਆ, ਤਾਂ ਉਸ ਨੂੰ ਗਰਾਇਆ, ਡੇਗਿਆ। ਵੈਸੇ ਵੀ ਜੇ ਤੁਸੀਂ ਦੇਖੋਗੇ, ਜੇ ਭਾਜਪਾ ਦੇ ਉਲਟ ਗੱਲ ਜਾਵੇ ਕਿਸੇ ਸਿੱਖ ਮਸਲੇ 'ਚ ਜਾਂ ਮਾਈਨੋਰਿਟੀ ਦੇ ਮਸਲੇ 'ਚ, ਇਹ ਬਿਲਕੁਲ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਆ। ਕਦੇ ਵੱਡੇ ਵੱਡੇ ਆਰਟੀਕਲ ਲਿਖਿਆ ਕਰਦੇ ਸੀ, ਤੇ ਜੇ ਇਹ ਗੱਲ ਦੂਜੀ ਕਿਸੇ ਪਾਰਟੀ ਦੇ ਉਲਟ ਜਾਂਦੀ ਹੋਵੇ, ਝਾਟੇ ਲੈਟਰ ਲਿਖ ਦਿੰਦੇ ਨੇ, ਜਵਾਬ ਮੰਗ ਲੈਂਦੇ। ਤਾਂ ਜਿੱਥੇ ਨੀਅਤਾਂ ਦੇ ਵਿੱਚ ਇਸ ਤਰ੍ਹਾਂ ਦਾ ਕਾਣ ਹੋਵੇ, ਕੰਜ ਹੋਵੇ, ਤਾਂ ਫਿਰ ਉੱਥੇ ਕੀ ਸਿਆਸਤ ਤੇ ਕੀ ਸਿਧਾਂਤ। ਜੀ ਜੀ, ਬਿਲਕੁਲ। ਤੇ ਆਪਾਂ ਗੱਲ ਕਰੀਏ ਮਿੰਟੂ ਜੀ, ਹੌਟ ਸੀਟ ਗੁਰਦਾਸਪੁਰ ਦੀ, ਇੱਥੋਂ ਹੁਣ ਵੇਖਣ ਨੂੰ ਮਿਲੂਗਾ ਕਹਿੰਦੇ ਦਿਲਚਸਪ ਮੁਕਾਬਲਾ ਜੀ। ਦੇਖੋ, ਗੁਰਦਾਸਪੁਰ ਦੇ ਵਿੱਚ ਕੀ ਆ ਕਿ ਇੱਕ ਤੇ ਪ੍ਰਵੀਨ ਜੀ ਗੱਲ ਇਹ ਆ ਕਿ ਬਹੁਤ ਲੰਮੇ ਸਮੇਂ ਬਾਅਦ, ਇੱਕ ਅਰਸੇ ਬਾਅਦ ਅਕਾਲੀਆਂ ਨੂੰ ਉੱਥੇ ਉਮੀਦਵਾਰ ਲੱਭਣਾ ਪੈਣਾ ਆ। ਉਹ ਹੁਣ ਕਿਹੜਾ ਹੋਏਗਾ? ਬੱਬੇ ਆਲੀ, ਕਾਲੂ, ਕਿਹੜੀ ਫੈਮਿਲੀ ਚੋਂ? ਦੂਜੀ ਚੀਜ਼ ਇਹ ਆ ਕਿ ਭਾਜਪਾ ਨੇ ਉੱਥੇ ਆਪਣਾ ਉਮੀਦਵਾਰ ਦੇ ਦਿੱਤਾ, ਦਿਨੇਸ਼ ਬੱਬੂ। ਠੀਕ ਹੈ ਜੀ। ਹੁਣ ਜਦੋਂ ਦਿਨੇਸ਼ ਬੱਬੂ ਦਿੱਤਾ, ਤੇ ਅਚਾਨਕ ਜੋ ਵਿਨੋਦ ਖੰਨਾ ਦੇ ਘਰੋਂ ਆ ਬੀਬੀ ਕਵਿਤਾ ਖੰਨਾ, ਉਹ ਬਾਗੀ ਹੋ ਜਾਂਦੀ ਆ। ਤੇ 2-3 ਦਿਨ ਪਹਿਲਾਂ ਪਤਾ ਲੱਗਾ ਸੀਗਾ ਕਿ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਮੀਟਿੰਗ ਹੋਈ ਆ, ਲੁਕਮੀ। ਕਿਉਂਕਿ ਉਹੀ ਗੱਲ ਕਿ ਢੱਗਾ ਭੁੱਖਾ ਸੀ ਤੇ ਤੂੜੀ ਗਿੱਲੀ ਸੀ। ਆਮ ਆਦਮੀ ਪਾਰਟੀ ਦੀ ਉੱਥੇ ਸਮੱਸਿਆ ਕਿ ਇਹਨਾਂ ਦੇ ਕੋਲ ਕੋਈ ਵੱਡਾ ਚਿਹਰਾ ਨਹੀਂ ਹੈਗਾ, ਕੋਈ ਬਹੁਤਾ ਵੱਡਾ ਚਿਹਰਾ ਨਹੀਂ ਹੈਗਾ। ਸੋ ਲਿਹਾਜ਼ਾ ਇਹ ਤਲਾਸ਼ ਰਹੇ ਨੇ, ਕਿਉਂਕਿ ਦੇਖੋ ਜੋ ਮਰਜ਼ੀ ਆ, ਵਿਨੋਦ ਖੰਨਾ ਨੇ ਗੁਰਦਾਸਪੁਰ ਨੂੰ ਆਪਣਾ ਟਿਕਾਣਾ ਬਣਾ ਲਿਆ ਸੀ। ਲੋਕਾਂ ਦੇ ਨਾਲ ਉਹਦਾ ਵਿਚਰਨਾ ਬਹੁਤ ਵਧੀਆ ਸੀਗਾ, ਲੋਕ ਇੱਜ਼ਤ ਵੀ ਕਰਦੇ ਸੀ, ਤੇ ਵਿਨੋਦ ਖੰਨਾ ਦਾ ਲਾਹਾ ਵੀ ਜਿਹੜਾ ਹੈ ਨਾ, ਉਹ ਕਿਤੇ ਨਾ ਕਿਤੇ ਸੰਨੀ ਦਿਓਲ ਤੇ ਭਾਜਪਾ ਨੂੰ ਮਿਲਿਆ ਸੀ। ਕੰਮ ਵੀ ਕਰਾਏ ਉਸ ਬੰਦੇ ਨੇ। ਤੇ ਉਦਾਂ ਵੀ ਤੁਹਾਨੂੰ ਪਤਾ ਵਿਨੋਦ ਖੰਨਾ ਬੰਦਾ ਜਿਹੜਾ ਸੀਗਾ, ਉਹ ਪੂਰਾ ਦਿਲਦਾਰ ਆਦਮੀ ਸੀਗਾ। ਹੁਣ ਕਵਿਤਾ ਖੰਨਾ ਕਹਿੰਦੀ ਆ ਕਿ ਬਈ ਮੇਰੇ ਪਤੀ ਦੀ ਜਿਹੜੀ ਸਿਆਸੀ ਕਮਾਈ ਸੀ, ਉਹ ਮੇਰੀ ਝੋਲੀ ਪੈਣੀ ਚਾਹੀਦੀ ਸੀ, ਤੇ ਤੁਸੀਂ ਹੁਣ ਬੰਦਾ ਕੋਈ ਬਾਹਰੋਂ ਲੈ ਆਉਂਦਾ। ਤੇ ਲੋਕ ਜਿਹੜਾ ਹੈ ਉਹ ਚਾਹੁੰਦੇ ਆ ਕਿ ਖੰਨਾ ਫੈਮਿਲੀ ਜਿਹੜੀ ਆ ਉਹ ਸੇਵਾ ਕਰੇ। ਹੁਣ ਲੋਕ ਪਤਾ ਨਹੀਂ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਪਰ ਬੀਬੀ ਦਾ ਕਹਿਣਾ ਆ। ਤਾਂ ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ, ਜਿਵੇਂ ਮੈਂ ਕਿਹਾ ਕਿ ਉਹ ਵੇਖ ਰਹੀ ਸੀਗੀ ਕਿ ਕੋਈ ਵੱਡਾ ਚਿਹਰਾ ਮੈਦਾਨ ਚ ਆ ਜਾਵੇ ਜੀ। ਤੇ ਨਾਲੇ ਤੁਹਾਨੂੰ ਪਤਾ ਸੁਖੀਲ ਰਿੰਕੂ ਦੇ ਜਾਣ ਤੋਂ ਬਾਅਦ ਜਿਹੜਾ ਕਿਤੇ ਨਾ ਕਿਤੇ
ਇਹਨਾਂ ਦਾ ਨੁਕਸਾਨ ਹੋਇਆ, ਫਿਰ ਉਹਦੀ ਵੀ ਭਰਪਾਈ ਹੋ ਜਾਏਗੀ ਨਾ, ਕਿ ਅਸੀਂ ਵੀ ਇੱਕ ਵੱਡਾ ਚਿਹਰਾ ਜਿਹੜਾ ਦੂਸਰੇ ਦਲ ਚੋਂ ਲਿਆਂਦਾ ਹੈ। ਸੋ ਇਸ ਕਰਕੇ ਉੱਥੇ ਕਿਤੇ ਨਾ ਕਿਤੇ ਕਹਿ ਲਓ ਕਿ ਮਾਮਲਾ ਜਿਹੜਾ ਫਸਵਾ ਨਜ਼ਰ ਆ ਰਿਹਾ। ਜੀ ਕਿਉਂ? ਕਿਉਂਕਿ ਇੱਕ ਹੋਰ ਜਿਹੜਾ ਹੈਗਾ ਨਾ, ਸਲਾਰੀਆ, ਤੁਸੀਂ ਇਹ ਨਾਂ ਸੁਣਿਆ ਹੋਣਾ, ਜਦੋਂ ਗੁਰਦਾਸਪੁਰ ਦਾ ਉਹ ਚੋਣ ਚੱਲਦਾ ਪਿਆ ਸੀਗਾ, ਹਾਂਜੀ ਹਾਂਜੀ ਬਿਲਕੁਲ। ਜਿਸ ਵੇਲੇ ਇੱਕ ਵੀਡੀਓ ਆ ਗਈ ਨੀਲੀ ਪੀਲੀ ਜੀ, ਹੂੰ ਤਾਂ ਉਸ ਵੇਲੇ ਇੱਥੋਂ ਇਲੈਕਸ਼ਨ ਲੜ ਰਿਹਾ ਸੀਗਾ ਸਵਰਨ ਸਲਾਰੀਆ। ਜੀ ਇਹ ਵੀ ਕਿਉਂਕਿ ਦਾਅਵੇਦਾਰ ਸਨ। ਹੂੰ ਹੁਣ ਕਹਿੰਦੇ ਆ ਕਿ ਇਹ ਵੀ ਕਿਤੇ ਨਾ ਕਿਤੇ ਆਪਣੇ ਪਰ ਤੋਲ ਰਹੇ ਆ ਕਿ ਮੈਂ ਵੀ ਉਡਾਰੀ ਭਰਾਂ। ਠੀਕ ਹੈ ਜੀ। ਇਹ ਭਾਜਪਾ ਵੱਲੋਂ ਸਨ ਨਾ, ਜਦੋਂ ਸੁਨੀਲ ਜਾਖੜ ਨਾਲ ਮੁਕਾਬਲਾ ਹੋਇਆ, ਤੁਹਾਨੂੰ ਯਾਦ ਹੋਣਾ, ਕੁਝ ਸਮੇਂ ਵਾਸਤੇ ਸੁਨੀਲ ਜਾਖੜ ਐਮਪੀ ਬਣ ਗਏ ਸਨ। ਤਾਂ ਸਲਾਰੀਆ ਸਾਹਿਬ ਵੀ ਦੇਖ ਰਹੇ ਆ ਕਿ ਕਾਂਗਰਸ ਕਿੱਦਾਂ ਰਹੇਗੀ ਜਾਂ ਇੱਧਰ ਉੱਧਰ ਕਿੱਦਾਂ ਰਹੂਗਾ ਕੰਮ। ਤਾਂ ਮਤਲਬ ਕਿ ਗੁਰਦਾਸਪੁਰ ਦੀ ਚੋਣ ਜਿਹੜੀ ਹੈ ਨਾ, ਸੀਟ ਜਿਹੜੀ ਆ, ਵਾਕਿਆ ਵੈਸੇ ਤਾਂ ਦੇਖੋ ਇੱਕ ਗੱਲ ਹੈ, ਕੋਈ ਇੱਕ ਅੱਧਾ ਜਾਂ ਦੋ ਚਾਰ ਕੋਈ ਛੱਡ ਦਿਓ ਚਲੋ ਸੀਟਾਂ ਜਾਂ ਹਲਕੇ, ਬਾਕੀ ਸਾਰੀਆਂ ਹੀ ਕਿ ਤੁਸੀਂ ਦੇਖੇ, ਇੱਕ ਤਾਂ ਬਹੁਕੋਨੀ ਮੁਕਾਬਲੇ ਵਾਲੀਆਂ ਸੀਟਾਂ ਹੋਣੀਆਂ ਨੇ, ਤੇ ਦੂਜਾ ਰੌਚਕ ਹੋ ਜਾਏਗਾ ਕਿਉਂਕਿ ਚਾਰ ਪਾਰਟੀਆਂ ਨੇ ਕੈਂਡੀਡੇਟ ਦੇਣੇ ਆ ਉੱਥੇ, ਇੱਕ ਦੋ ਵੱਡੇ ਚਿਹਰੇ ਹੋਣਗੇ ਹੀ ਹੋਣਗੇ। ਜੀ ਜੀ। ਇਸ ਕਰਕੇ ਸਾਰੀਆਂ ਸੀਟਾਂ ਦੇ ਵਿੱਚ ਰੋਮਾਂਚ ਜਿਹੜਾ ਬਣਿਆ ਰਹੇਗਾ। ਗੁਰਦਾਸਪੁਰ ਦਾ ਰੋਮਾਂਚ ਇਸ ਕਰਕੇ ਜ਼ਿਆਦਾ ਹੈ, ਸੰਨੀ ਦਿਓਲ ਕਰਕੇ, ਦੂਸਰਾ ਵਿਨੋਦ ਖੰਨਾ ਕਰਕੇ, ਤੀਸਰਾ ਵੀ ਹੁਣ ਜਿੱਦਾਂ ਆਪਾਂ ਦੇਖ ਲਈਏ ਕਿ ਬਗਾਵਤ ਹੈ, ਤਾਂ ਚੌਥਾ ਇਹ ਹੈ ਕਿ ਕਾਂਗਰਸ ਦੇ ਕੋਲ ਉੱਥੇ ਸਾਰੇ ਤਕਰੀਬਨ ਹਲਕਿਆਂ 'ਚ ਆਪਣੇ ਵਿਧਾਇਕ ਜਿੱਤੇ ਹੋਏ ਨੇ। ਇੰਟਰਸਟਿੰਗ ਗੱਲ ਹੈ। ਇਸ ਕਰਕੇ ਉਹ ਵੀ ਰੌਚਕ ਸੀਟ ਆ। ਜੀ। ਤੇ ਸ਼ੀਤਲ ਅੰਗਰਾਲ ਨੂੰ ਝਟਕਾ ਲੱਗਿਆ, ਸਪੀਕਰ ਨੇ ਐਮਐਲਏ ਅਹੁਦੇ ਦਾ ਜਿਹੜਾ ਅਸਤੀਫਾ ਸੀਗਾ ਜੀ ਉਹ ਨਾਮਨਜ਼ੂਰ ਕਰ ਦਿੱਤਾ। ਦੇਖੋ ਇਹਦੇ ਤੇ ਅੱਗੇ ਵੀ ਆਪਾਂ ਗੱਲ ਕੀਤੀ ਸੀਗੀ ਸ਼ਾਇਦ ਵੀਕਐਂਡ ਤੇ, ਕਿ ਚੋਣਾਂ ਤੋਂ ਬਾਅਦ ਵੀ ਚੋਣਾਂ ਦੀ ਰੁੱਤ ਰਹੇਗੀ, ਕੁਝ ਇਸ ਤਰ੍ਹਾਂ ਦਾ ਤੁਸੀਂ ਸਰਲੇਖ ਲਿਆ ਸੀਗਾ। ਤਾਂ ਗੱਲ ਇਹ ਆ ਕਿ ਵੇਖੋ ਇਸ ਰੁੱਤ ਤੋਂ ਹੀ ਕਿਤੇ ਨਾ ਕਿਤੇ ਸੱਤਾਧਾਰੀ ਧਿਰ ਡਰਦੀ ਆ। ਨੰਬਰ 1 ਕਿ ਮੰਤਰੀ ਇਹਨਾਂ ਦੇ ਜਿਹੜੇ ਆ ਸਾਰੇ ਜੇ ਜਿੱਤਦੇ ਆ ਜਾਂ ਅੱਧ ਪਚੱਧੇ ਵੀ ਜਿੱਤਦੇ ਆ, ਤਾਂ ਜ਼ਿਮਨੀ ਚੋਣਾਂ ਇਹਨਾਂ ਨੂੰ ਲੜਨੀਆਂ ਪੈਣ। ਹੁਣ ਉੱਤੇ ਤੇ ਜੇ ਵੇਖੀ ਆਪਾਂ ਚੱਬੇਵਾਲ ਤੇ ਅੰਗੂਰਾਲ, 2 ਸੀਟਾਂ ਇਹ ਖਾਲੀ ਕਰ ਗਏ ਜੀ ਜੀ, ਤਾਂ 2 ਜ਼ਿਮਨੀ ਚੋਣਾਂ ਇਹ ਹੋ ਗਈਆਂ। ਗੱਲ ਇਹ ਹੈ ਕਿ ਜੇ ਅੱਧਾ ਦਰਜਨ ਵੀ ਜ਼ਿਮਨੀ ਚੋਣਾਂ ਸੱਤਾਧਾਰੀ ਧਿਰ ਨੂੰ ਇੱਕੋ ਵੇਲੇ ਲੜਨੀਆਂ ਪੈ ਜਾਣ, ਤੁਸੀਂ ਪ੍ਰਵੀਨ ਜੀ ਸੋਚ ਕੇ ਵੇਖੋ ਕਿ ਉਹਦੇ ਵਿੱਚੋਂ 2 ਸੀਟਾਂ ਵੀ ਤਿਲਕ ਗਈਆਂ, 4-2 ਵੀ ਮੁਕਾਬਲਾ ਹੋ ਗਿਆ, ਭਗਵੰਤ ਮਾਨ ਦੀ ਕੁਰਸੀ ਖਤਰੇ 'ਚ ਹੈ। ਤੁਸੀਂ ਇਸ ਚੀਜ਼ ਨੂੰ ਦੇਖੋ, ਕੇਜਰੀਵਾਲ ਬੇਸ਼ੱਕ ਅੰਦਰ ਹੋਵੇ, ਮੰਨ ਲਓ ਜੇ ਜਿਵੇਂ ਸੁਸ਼ੀਲ ਰਿੰਕੂ ਇਹ ਕਰ ਗਿਆ, ਜਾਂ ਕੋਈ 1-2 ਇਸ ਤਰ੍ਹਾਂ ਦੀਆਂ ਹੋਰ ਸੱਟਾਂ ਵੱਜ ਜਾਂਦੀਆਂ, ਉੱਤੋਂ ਜ਼ਿਮਨੀ ਚੋਣ ਜਿਹੜੀ ਹੈ ਉਹ ਭਗਵੰਤ ਮਾਨ ਵਾਸਤੇ ਵੀ ਖਤਰਨਾਕ ਹੈ। ਭਾਜਪਾ ਦਾ ਪੰਜਾਬ ਪਲਾਨ ਹੈ ਹੀ ਜੀ ਕਿ ਮਜਬੂਰ ਕਰ ਦਿਓ ਭਗਵੰਤ ਮਾਨ ਘੱਟੋ ਘੱਟ ਕਿ ਇੱਥੇ ਕੋਈ ਨਾ ਕੋਈ ਚੇਂਜ ਹੋਵੇ। ਜਿਵੇਂ ਇਹ ਚੇਂਜ ਵਾਸਤੇ ਮਜਬੂਰ ਹੋਣਗੇ, ਕਿਉਂਕਿ ਗਾਂ ਇਲੈਕਸ਼ਨ ਜਿੱਤਣ ਵਾਸਤੇ ਤੁਹਾਨੂੰ ਪਤਾ ਨਾ ਕਈ ਵਾਰ ਚਿਹਰੇ ਬਦਲਣੇ ਪੈਂਦੇ ਆ, ਕਈ ਵਾਰ ਮੋਹਰੇ ਬਦਲਣੇ ਪੈਂਦੇ ਆ, ਤਿਵੇਂ ਵੀ ਇੱਥੇ ਬਗਾਵਤ ਹੋਵੇ ਤੇ ਆਪਣੇ ਆਪ ਹੀ ਇਹ ਰੁੱਖ ਡਿੱਗੇ। ਭਾਜਪਾ ਦਾ ਅੰਦਰ ਖਾਤੇ ਉਹਨਾਂ ਨੂੰ ਵੀ ਪਤਾ 92 ਚੋਂ ਮਤਲਬ ਕਿ 30-25-30 ਤੋੜਨੇ ਬਹੁਤ ਔਖੇ ਨੇ। ਇਹ ਮਤਲਬ ਕਿ ਕਰਾ ਕੇ ਇੱਥੇ ਹੀ ਲਿਆਉਂਦੇ ਆ ਕਿ ਅਸਲ 'ਚ ਇਹਨਾਂ ਘਾਹ ਪਾ ਦਿਓ ਕਿ ਦਿੱਲੀ ਲੀਡਰਸ਼ਿਪ ਜਿਹੜੀ ਆ ਉਹ ਮਜਬੂਰ ਹੋ ਜਾਵੇ। ਜਿਵੇਂ ਹੀ ਭਗਵੰਤ ਮਾਨ ਤੇ ਕੋਈ ਦਬਾਅ ਪਊਗਾ, ਭਗਵੰਤ ਮਾਨ ਨੇ ਬੁੜਕਣਾ ਹੀ ਬੁੜਕਣਾ, ਉਸ ਸਥਿਤੀ ਦਾ ਫਾਇਦਾ ਚੁੱਕਿਆ ਜਾ ਸਕਦਾ। ਸੋ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲਦਾ ਪਿਆ। ਤਾਂ ਇਸ ਮਾਮਲੇ 'ਚ ਜ਼ਿਮਨੀ ਚੋਣ ਜਿਹੜੀਆਂ ਉਹ ਵੀ ਇੱਕ ਮਹੱਤਵਪੂਰਨ ਮੁੱਦਾ ਹੋ ਜਾਂਦਾ ਕਿ ਤੁਸੀਂ 6 ਜ਼ਿਮਨੀ ਚੋਣਾਂ ਜੇ ਦੇਖੋਗੇ ਇੱਕੋ ਵੇਲੇ ਸੱਤਾਧਾਰੀ ਧਿਰ ਨੂੰ ਲੜਨੀਆਂ ਪੈਣ, 2 ਵੀ ਇੱਧਰ ਉੱਧਰ ਹੋ ਜਾਣ ਤਾਂ 4 ਜਿੱਤੀਆਂ ਬੇਕਾਰ ਆ। ਉਹ 2 ਜ਼ਿਮਨੀ ਚੋਣਾਂ ਗ੍ਰਾਫ ਨੂੰ ਬਹੁਤ ਥੱਲੇ ਲੈ ਜਾ। ਤੋ ਇਸ ਵਾਸਤੇ ਅਸਤੀਫੇ ਜ਼ਰੂਰ ਨਾਮਨਜ਼ੂਰ ਕੀਤੇ ਗਏ ਨੇ, ਤੇ ਇਹ ਇੱਕ ਇੰਡੀਆ ਤੇ ਵੈਸੇ ਤੁਹਾਨੂੰ ਪਤਾ ਗਾਥਾ ਕਹਾਣੀ ਹੈ ਕਿ ਬਹੁਤ ਹੱਦ ਤੱਕ ਸਪੀਕਰ ਇਸ ਤਰ੍ਹਾਂ ਕਰਦੇ ਨੇ, ਪਰ ਇਹਦੇ ਪਿੱਛੇ ਜੋ ਕਾਰਕ ਹੈ, ਜੋ ਕਾਰਨ ਹੈ, ਉਹ ਆਈਓ ਆ ਕਿ ਜ਼ਿਮਨੀ ਚੋਣਾਂ ਤੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਟਲਦੀ ਨਜ਼ਰ ਆਉਂਦੀ ਕਿ ਜ਼ਿਆਦਾ ਜ਼ਿਮਨੀ ਚੋਣਾਂ ਇੱਕੋ ਵੇਲੇ, ਯਾਨੀ ਸਾਨੂੰ ਬਹੁਤ ਜ਼ਿਆਦਾ ਫਰੰਟਾਂ ਤੇ ਲੜਨ ਦੀ ਜ਼ਰੂਰਤ ਨਾ। ਜੀ ਜੀ।
ਤੇ ਰਾਮਦੇਵ ਨੇ ਸੁਪਰੀਮ ਕੋਰਟ ਤੋਂ ਮਾਫੀ ਮੰਗੀ ਹੈ ਜੀ। ਇਹਨੂੰ ਅੱਗੇ ਸਲਵਾਰੀ ਬਾਬਾ ਕਹਿੰਦੇ ਸਨ, ਹੁਣ ਇਹਨੂੰ ਮਾਫੀ ਵਾਲਾ ਬਾਬਾ ਵੀ ਕਿਹਾ ਜਾ ਸਕਦਾ ਹੈ। ਗੱਲ ਇਹ ਆ ਕਿ ਦੇਖੋ, ਇਹ ਤਮਾਸ਼ਾ ਸਮਝੀ ਬੈਠੇ ਸਨ ਕਿ ਇੱਥੇ ਮੋਦੀ ਦਾ ਰਾਜ ਆ ਤੇ ਤੁਹਾਨੂੰ ਕੋਈ ਪੁੱਛੇਗਾ ਨਹੀਂ। ਜੀ ਜੀ। ਸੁਪਰੀਮ ਕੋਰਟ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਵਿਖਾ ਦਿੱਤੀ ਆ। ਉਹਨਾਂ ਨੇ ਅੱਜ ਇਹਨਾਂ ਦੀ ਵਾਟ ਲਵਾ ਦਿੱਤੀ ਕਿ ਬਾਈ ਹਲਫਨਾਮਾ ਤੁਹਾਨੂੰ 1 ਹਫ਼ਤੇ ਦੀ ਦਿੰਦੇ ਆ ਮੋਹਲਤ ਜੀ ਜੀ, ਤੇ ਤੁਸੀਂ ਠੀਕ ਕਰਕੇ ਦਿਓ। ਹਲਫਨਾਮਾ ਵੀ ਉਹਨਾਂ ਦਾ ਮੰਨਣ ਤੋਂ ਇਨਕਾਰ ਕਰ ਦਿੱਤਾ, ਝੂਠੀ ਗਵਾਹੀ ਦਾ ਮਾਮਲਾ ਵੀ ਕਹਿ ਦਿੱਤਾ, ਨਾਲ ਅਵਗਿਆ ਦਾ ਮਾਮਲਾ ਵੀ ਉਹਨਾਂ ਆਖਿਆ ਤੁਹਾਡੇ ਤੇ ਕੇਸ ਚੱਲੇਗਾ। ਤੇ ਨਾਲੇ ਆਖਿਆ ਕਿ ਵਕੀਲ ਸਾਹਿਬ ਤੁਸੀਂ ਮਾਫੀ ਕਾਹਦੀ ਮੰਗੀ ਜਾਂਦੇ ਜੇ? ਆਖੇ ਨਹੀਂ, ਮੇਰੇ ਕਲਾਇੰਟ ਆਏ ਜੀ ਕੋਰਟ 'ਚ ਭੀੜ ਭੜੱਕੇ ਤੋਂ ਡਰਦੇ ਪਾਸੇ ਦਾ ਕੋਰਟ 'ਚ ਲੈ ਕੇ ਆਓ। ਸਲਵਾਰੀ ਬਾਬਾ ਕੋਰਟ ਦੇ ਵਿੱਚ ਗਿਆ, ਜਾ ਕੇ ਹੱਥ ਜੋੜ ਕੇ ਮਾਫੀ ਮੰਗੀ ਸੀ। ਤਾਂ ਇਹਨੇ ਵੱਡਾ ਪ੍ਰਚਾਰ ਕੀਤਾ। ਸੁਪਰੀਮ ਕੋਰਟ ਨੇ ਅੱਜ ਮੋਦੀ ਸਰਕਾਰ ਨੂੰ ਵੀ ਸ਼ੀਸ਼ਾ ਵਿਖਾਇਆ। ਉਹਨੇ ਆਖਿਆ ਜਦੋਂ ਇਹਨੇ ਗੰਦ ਪਾਇਆ ਸੀ ਸਾਰਾ, ਜਦੋਂ ਇਹ ਦਾਅਵੇ ਕਰ ਰਿਹਾ ਸੀਗਾ ਕਿ ਐਲੋਪੈਥੀ ਤੁਹਾਨੂੰ ਠੀਕ ਨਹੀਂ ਕਰ ਸਕਦੀ, ਫਲਾਂ ਫਲਾਂ ਫਲਾਂ, ਤੇ ਤੁਹਾਨੂੰ ਕੀ ਹੋਇਆ ਸੀ? ਤਮਾਸ਼ਾ ਕਿਉਂ ਵੇਖਦੇ ਰਹੇ ਜੀ? ਯਾਨੀ ਦੋਵਾਂ ਨੂੰ, ਕੇਂਦਰ ਸਰਕਾਰ ਅਤੇ ਰਾਮਦੇਵ, ਲਾਲਾ ਰਾਮਦੇਵ ਕਹਿ ਸਕਦੇ ਆਪਾਂ, ਬਾਬਾ ਰਾਮਦੇਵ ਨਹੀਂ, ਇਹਨਾਂ ਨੂੰ ਰੱਜ ਕੇ ਝਾੜ ਫਟਕਾਰ ਪਈ ਆ। ਪਰ ਇਹ ਬੇਸ਼ਰਮ ਵਿਅਕਤੀ ਆ, ਮੈਨੂੰ ਪੂਰਾ ਭਰੋਸਾ ਹੈ ਇਹਦੀ ਖੱਲੜੀ ਮੋਟੀ ਆ, ਇਹਨੂੰ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ। ਇਹਨੇ ਲੋਕਾਂ ਨੂੰ ਬੇਵਕੂਫ ਬਣਾ ਕੇ, ਇਹਨੇ ਲੋਕਾਂ ਨੂੰ ਪੁੱਠੇ ਸਿੱਧੇ ਪਲਟਾ ਕੇ ਜੋ ਕੰਮ ਧੰਦਾ ਚਲਾਇਆ, ਉਹਦੇ ਵਿੱਚ ਵੇਖੋ ਕੋਈ ਵਿਗਨ ਨਹੀਂ ਪੈਣਾ। ਅੱਜ ਹੁਣ ਸੁਪਰੀਮ ਕੋਰਟ 'ਚ ਜਾ ਕੇ ਡਿੰਗਿਆ, ਨਹੀਂ ਤਾਂ ਇਹਦੇ ਧੌਣ ਦਾ ਕਿੱਲਾ ਤੇ ਤੁਹਾਨੂੰ ਪਤਾ ਹੀ ਆ, ਕਦੇ ਝੁਕਦਾ ਹੀ ਨਹੀਂ ਸੀ। ਜੀ ਬਿਲਕੁਲ, ਇਸ ਵਾਸਤੇ ਬਹੁਤ ਲੱਕੀ ਲਾਈ ਹੋਈ ਹੈ। ਜੀ ਜੀ। ਮੈਂਟੂ ਜੀ, ਕਿਰਦਾਰ 'ਚ ਵੀ ਫਰਕ ਹੁੰਦਾ ਨਾ। ਪ੍ਰਸ਼ਾਂਤ ਭੂਸ਼ਣ ਵਾਲਾ ਮਾਮਲਾ ਤੁਹਾਨੂੰ ਯਾਦ ਹੋਣਾ, ਕੰਟੈਂਪਟ ਆਫ ਕੋਰਟ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਕੋਰਟ ਕਹਿੰਦੀ ਹੁਣ ਸਾਨੂੰ ਤੁਹਾਡੇ ਤੇ ਜੁਰਮਾਨਾ ਲਾਉਣਾ ਹੀ ਪੈਣਾ। 1 ਰੁਪਿਆ ਜੁਰਮਾਨਾ ਲਾਇਆ ਸੀ। ਹਾਲਾਂਕਿ ਉਹ ਪ੍ਰਸ਼ਾਂਤ ਭੂਸ਼ਣ ਆਪਣੀ ਗੱਲ ਦੇ ਵਿੱਚ ਸਹੀ ਸੀਗੀ, ਜਿਹੜੀ ਗੱਲ ਉਹ ਜਿਹੜੇ ਮਸਲੇ ਦੇ ਉੱਤੇ ਗੱਲ ਉੱਠੀ ਸੀਗੀ, ਮਾਮਲਾ ਕੋਰਟ 'ਚ ਗਿਆ ਸੀ। ਉਹ ਕਹਿੰਦੇ ਪਰ ਸਾਨੂੰ ਲਾਉਣਾ ਪੈਣਾ। ਇੱਕ ਬੰਦੇ ਨੂੰ ਕੋਰਟ ਕਹਿ ਰਹੀ ਹੈ ਕਿ ਸਾਨੂੰ ਇਹ ਕਰਨਾ ਪੈਣਾ ਕਿਉਂਕਿ ਕਾਨੂੰਨ ਹੈ, ਜਾਂ ਤੁਸੀਂ ਅਵਗਿਆ ਕੀਤੀ ਜਾਂ ਜੋ ਵੀ ਹੈ। ਪਰ ਇੱਕ ਬੰਦੇ ਨੂੰ ਕੋਰਟ ਕਹਿੰਦੀ ਹੈ ਕਿ ਇਹਨੂੰ ਗਲਵੇਂ ਤੋਂ ਫੜ ਕੇ ਖਿੱਚ ਕੇ ਲਿਆਓ, ਤੇ ਉਹ ਮੈਟਰ ਨਹੀਂ ਕਰਦਾ ਤੁਹਾਡੇ ਪਿੱਛੇ ਨਾਵਾਂ ਕਿੰਨਾ, ਤੁਹਾਡੇ ਕੋਲੇ ਨਾਵਾਂ ਕਿੰਨਾ, ਜਾਂ ਤੁਹਾਡੇ ਪਿੱਛੇ ਸਰਕਾਰ ਕਿੱਥੇ ਖੜੀ ਹੈ। ਪਰ ਅਸਲ ਦੇ ਵਿੱਚ ਜਦੋਂ ਕੋਰਟਾਂ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਨਿਬੇੜੇ ਹੋਣੇ, ਤਾਂ ਉੱਥੇ ਤੁਹਾਡੇ ਵਿਅਕਤੀ ਵਿਸ਼ੇਸ਼, ਤੁਹਾਨੂੰ ਐਜ਼ ਏ ਇੰਡੀਵਿਜੂਅਲੀ ਗਿਣਿਆ ਜਾਣਾ। ਨਹੀਂ ਦੇਖੋ, ਇਹਦੇ 'ਚ ਕੀ ਆ ਕਿ ਇਹ ਚੀਜ਼ ਜਿਹੜੀ ਆ ਨਾ, ਸੋਚ ਕੇ ਚੱਲਣ ਦੀ ਜ਼ਰੂਰਤ ਹੁੰਦੀ ਆ। ਸੁਪਰੀਮ ਕੋਰਟ ਫਾਰਮ ਦੇ ਵਿੱਚ ਆ। ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨੂੰ ਵੀ ਦਿਖਾਇਆ, ਇਹਨਾਂ ਨੂੰ ਵੀ ਦਿਖਾਇਆ ਕਿ ਤੁਸੀਂ ਕਾਨੂੰਨ ਦੇ ਉੱਤੇ ਨਹੀਂ ਹੋ ਸਕਦੇ। ਹਾਂਜੀ ਹਾਂਜੀ, ਬਿਲਕੁਲ। ਜਦੋਂ ਤੱਕ ਕਾਨੂੰਨ ਦਾ ਰਾਜ ਹੈ, ਤੁਹਾਡਾ ਜਿੰਨਾ ਮਰਜ਼ੀ ਕੱਦ ਵੱਡਾ ਹੋ ਜਾਵੇ ਸਿਆਸੀ ਤੌਰ ਤੇ, ਆਰਥਿਕ ਤੌਰ ਤੇ, ਪਰ ਤੁਸੀਂ ਕਾਨੂੰਨ ਦੇ ਡੰਡੇ ਤੋਂ ਬਚ ਨਹੀਂ ਪਾਓਗੇ। ਇਹ ਸੁਪਰੀਮ ਕੋਰਟ ਦਾ ਮੈਂ ਕਹੂੰਗਾ ਕਿ ਯਸ਼ ਵਧਿਆ, ਭਰੋਸਾ ਵਧਿਆ। ਆਪ ਕਈ ਜਿਹੜੇ ਚਾਹੇ ਇਲੈਕਟੋਰਲ ਬੌਂਡ ਦਾ ਮਸਲਾ ਲੈ ਲਓ, ਜਾਂ ਉਸ ਤੋਂ ਪਹਿਲਾਂ ਵੀ ਇੱਕ ਫੈਸਲਾ ਆਇਆ ਸਰਕਾਰ ਨਾਲ ਜੁੜਿਆ, ਹਾਂਜੀ ਚੰਡੀਗੜ੍ਹ ਮੇਅਰ ਚੋਣ ਦਾ ਮਾਮਲਾ, ਉਹ ਕਹਿੰਦੇ ਤੁਸੀਂ ਚੰਡੀਗੜ੍ਹ ਚੋਣ ਦਾ, ਜੀ ਬਿਲਕੁਲ। ਇਹਨਾਂ ਚੀਜ਼ਾਂ ਨਾਲ ਪ੍ਰਵੀਨ ਜੀ ਇਹ ਵੀ ਹੋਇਆ। ਇਹ ਤਾਂ ਚਲੋ ਤੁਸੀਂ ਜਿਹੜੀ ਗੱਲ ਕਹੀ, ਬੜੀ ਖੂਬਸੂਰਤ ਗੱਲ ਕਹੀ ਹੈ। ਨਾਲ ਇਹ ਵੀ ਚੀਜ਼ ਜਿਹੜੀ ਆ ਉਹ ਜੋੜੀ ਜਾ ਸਕਦੀ ਆ ਕਿ ਕਾਨੂੰਨ ਨੇ ਦੱਸਿਆ ਕਿ ਚਾਹੇ ਕੁਝ ਵੀ ਹੋ ਜਾਵੇ, ਲੋਕਸ਼ਾਹੀ ਦੇ ਵਿੱਚ ਇਹ ਲੋਕ ਜਿਹੜੇ ਆ ਉਹ ਏਡੇ ਵੱਡੇ ਨਹੀਂ ਹੋ ਸਕਦੇ ਕਿ ਕਾਨੂੰਨ ਨੂੰ ਪੈਰ ਦੇ ਗੂਠੇ ਦੇ ਨਾਲ ਵਲੀ ਫਿਰ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।